अस्सलाम वालेकुम, मैं हूं वकास और आप देख रहे हैं मेरा यूट्यूब चैनल। आज की वीडियो बहुत इंटरेस्टिंग होने वाली है, बहुत एक मज़े की वीडियो है। हम थोड़ी-सी उस वीडियो के बारे में डिस्कस करेंगे। आप सब ने एक हमारे बहुत बड़े स्टार, बहुत बड़ा नाम राहत फ़तेह अली खान के बारे में सुना होगा, जो कि पाकिस्तान, इंडिया, एशिया और अराउंड द वर्ल्ड हर कोई उनको जानता है। अगर हर कोई उनको जानता है तो आजकल उनकी एक वीडियो बहुत ही वायरल हुई है, तो उस वीडियो के बारे में भी आप सब लोग जानते होंगे। भाई सारे पाकिस्तानी कोशिश कर रहे थे, हर यूट्यूबर, हर कोई उस वीडियो के बारे में अपने रिव्यू दे रहा था। तो हम भी पाकिस्तानी हैं, हमने भी सोचा भाई हम क्यों पीछे रह जाए, हम भी इस पे ज़रूर बात करेंगे। तो वीडियो अंत तक देखिएगा, आपको मज़ा आएगा और आप भी बताइएगा भाई कि इसमें लॉजिक क्या है। अच्छा, बात शुरू होती है यहाँ से कि एक वीडियो वायरल होती है जिसमें राहत फ़तेह अली खान अपने शागिर्द को, अपने उस मुलाज़िम को भाई थप्पड़ों से बारिश कर देते हैं। इतने थप्पड़ मारते हैं, थप्पड़ मारते-मारते एक ही बात कहते हैं, मेरी बोतल कित्थे, मेरी बोतल कित्थे? भाई बोतल नहीं मिलदी। बोतल नहीं मिलदी ते होर थप्पड़ पैंदे ने। ਹੋਰ ਥੱਪੜ ਪੈਂਦੇ ਨੇ ਤੇ ਫਿਰ ਇੱਕ ਹੀ ਸਵਾਲ ਪੁੱਛਿਆ ਜਾਂਦਾ ਜੀ, ਮੇਰੀ ਬੋਤਲ ਕਿੱਥੇ, ਮੇਰੀ ਬੋਤਲ ਕਿੱਥੇ? ਇੱਥੇ ਰੱਖੀ ਸੀ, ਇੱਕ ਮੈਂ ਪੀ ਲਈ ਹੈ ਤੇ ਦੂਸਰੀ ਬੋਤਲ ਕਿੱਥੇ? ਹੁਣ ਪੀਣ ਤੋਂ ਮੁਰਾਦ ਇਹ ਨਹੀਂ ਹੈ ਭਾਈ, ਤੁਸੀਂ ਗਲਤ ਨਾ ਸਮਝਣਾ, ਮੈਂ ਬਿਲਕੁਲ ਗਲਤ ਨਹੀਂ ਕਹਿ ਰਿਹਾ, ਉਹ ਦਮ ਕੀਤੀ ਹੋਈ ਬੋਤਲ ਸੀ। ਕਿਉਂਕਿ ਜਿਹੜੇ ਬਾਅਦ ਚੋਂ ਸਟੇਟਮੈਂਟ ਆਉਂਦਾ, ਉਹ ਸਟੇਟਮੈਂਟ ਇਹ ਆਉਂਦਾ ਕਿ ਭਾਈ ਮੈਂ ਆਪਣੇ ਸ਼ਾਗਿਰਦ ਨੂੰ ਮਾਰਿਆ ਔਰ ਸ਼ਾਗਿਰਦ ਕੋਲੋਂ ਗਲਤੀ ਹੋ ਜਾਂਦੀ ਹੈ। ਉਸਤਾਦ ਦਾ ਕੰਮ ਹੈ ਸ਼ਾਗਿਰਦ ਨੂੰ ਮਾਰਨਾ ਵੀ, ਪਿਆਰ ਕਰਨਾ ਵੀ, ਔਰ ਜਿਹੜੇ ਸਪੈਸ਼ਲੀ ਦਮ ਵਾਲੀ ਬੋਤਲ ਗੁੰਮ ਹੋ ਜਾਏ ਤੇ ਫਿਰ ਤੇ ਬਿਲਕੁਲ ਹੀ ਮਾਰਨਾ ਬਣਦਾ ਹੈ। ਠੀਕ ਹੈ। ਤੇ ਭਾਈ ਤੁਹਾਨੂੰ ਕੀ ਲੱਗਦਾ ਉਸ ਬੋਤਲ 'ਚ ਕੀ ਸੀ, ਦਮ ਵਾਲਾ ਪਾਣੀ ਸੀ? ਪੱਕੀ ਗੱਲ ਦਮ ਵਾਲਾ ਪਾਣੀ ਸੀ? ਅੱਛਾ, ਇੱਕ ਮੈਨੂੰ ਗੱਲ ਯਾਦ ਆਈ, ਇਸ ਤੋਂ ਪਹਿਲੇ ਵੀ ਰਾਹਤ ਫ਼ਤਿਹ ਅਲੀ ਖਾਨ ਦੀਆਂ ਬਹੁਤ ਸਾਰੀ ਕੁਛ ਵੀਡੀਓਜ਼ ਵਾਇਰਲ ਹੋਈਆਂ ਜਿਹਦੇ 'ਚ ਉਹਨਾਂ ਗੁੱਟ-ਸ਼ੁੱਟ ਲਾਇਆ ਹੋਇਆ ਸੀ। ਲੜਾਈ ਝਗੜਿਆਂ ਦੀ ਪਹਿਲੇ ਵੀ ਥੋੜ੍ਹੀ ਬਹੁਤ ਵੀਡੀਓ ਵਾਇਰਲ ਹੋਈਆਂ। ਸਾਡੇ ਬਹੁਤ ਬੜੇ ਸਟਾਰ ਨੇ, ਇਹਦੇ 'ਤੇ ਕੋਈ ਸ਼ੱਕ ਨਹੀਂ ਹੈ, ਸਾਡਾ ਪ੍ਰਾਊਡ ਨੇ, ਸਾਰਾ ਕੁਛ ਨੇ, ਲੇਕਿਨ ਅਗਰ ਤੁਸੀਂ ਕੁਛ ਗਲਤ ਕਰੋਗੇ ਜਾਂ ਤੁਹਾਡਾ ਦਮ ਵਾਲਾ ਪਾਣੀ ਗੁੰਮ ਹੋਏਗਾ ਜਾਂ ਤੁਸੀਂ ਕੁਛ ਕਰੋਗੇ ਤਾਂ ਡੈਫੀਨਿਟਲੀ ਟ੍ਰੋਲਿੰਗ ਤੇ ਹੋਏਗੀ, ਲੋਕ ਤੁਹਾਨੂੰ ਪੁੱਛਣਗੇ ਤੇ ਸਹੀ। ਤੇ ਮੇਰਾ ਇੱਕ ਸਵਾਲ ਹੈ ਸਿੰਪਲ ਜਿਹਾ, ਅਗਰ ਤੁਹਾਡੇ ਕਿਸੇ ਕੋਲ ਆਨਸਰ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਮੇਰਾ ਇੱਕ ਸਵਾਲ ਹੈ, ਅਗਰ ਉਹ ਦਮ ਵਾਲੀ ਬੋਤਲ ਸੀ ਤੇ ਯਾਰ ਆਰਾਮ ਨਾਲ ਦੁਬਾਰਾ ਪੀਰ ਜੀ ਕੋ ਜਾਂਦੇ, ਦੁਬਾਰਾ ਬਾਬਾ ਜੀ ਕੋ ਜਾਂਦੇ, ਇੱਕ ਕਰਵਾਉਂਦੇ, ਦੋ ਫੂਕੇ ਮਾਰਦੇ, ਡੈਟਸ ਆਲ। ਦੁਬਾਰਾ ਤੋਂ ਦਮ ਹੋ ਜਾਵੇ, ਇੰਨੀ ਟੈਨਸ਼ਨ ਇੰਨੀ, ਉਹ ਵਿਚਾਰੇ ਨੂੰ ਥੱਪੜੋ ਥੱਪੜੀ ਹੋਣ ਦੀ ਕੀ ਜ਼ਰੂਰਤ ਸੀ, ਉਹਨੂੰ ਇੰਨਾ ਮਾਰਨ ਦੀ ਕੀ ਜ਼ਰੂਰਤ ਸੀ? ਤੇ ਅਗਰ ਤਾਂ ਦੂਸਰੇ ਦਮ ਵਾਲੀ ਬੋਤਲ ਸੀ, ਜਿਹੜੀ ਤੁਸੀਂ ਵੀ ਸਮਝ ਰਹੇ ਹੋ ਤੇ ਜਿਹੜੀ ਮੈਂ ਵੀ ਸਮਝ ਰਿਹਾ, ਮੇਰਾ ਖਿਆਲ ਹੈ ਪਰਚੇਜ਼ ਵੀ ਹੋ ਸਕਦੀ ਸੀ। ਤੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਉਹਦੇ 'ਚ ਵਾਕਈ ਦਮ ਵਾਲਾ ਪਾਣੀ ਸੀ ਜਾਂ ਕੋਈ ਹੋਰ ਦਮ ਕੀਤੀ ਹੋਈ ਚੀਜ਼ ਸੀ ਉਹਦੇ 'ਚ। ਬਾਕੀ ਇਹ ਗੱਲ ਗਲਤ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ, ਤੁਸੀਂ ਆਊਟ ਆਫ ਕੰਟਰੋਲ ਹੁੰਦਾ ਜੀ ਜਾਂ ਕੋਈ ਚੀਜ਼ਾਂ ਹੁੰਦੀਆਂ ਨੇ, ਵੀਡੀਓ ਦੇ ਮੁਤਾਬਿਕ ਇਹ ਲੱਗ ਰਿਹਾ ਸੀ ਆਊਟ ਆਫ ਕੰਟਰੋਲ ਨੇ, ਤੇ ਤੁਹਾਨੂੰ ਥੋੜ੍ਹਾ ਜ਼ਿਆਦਾ ਇਮੋਸ਼ਨਸ ਤੇ ਆਪਣੀ ਚੀਜ਼ਾਂ 'ਤੇ ਖਿਆਲ ਰੱਖਣਾ ਚਾਹੀਦਾ। ਜਿਹੜਾ ਵੀਡੀਓ ਬਣਾ ਰਿਹਾ ਸੀ ਯਾਰ ਨਾ, ਇਹੋ ਜਿਹੇ ਲੋਕ ਹੁੰਦੇ ਨੇ ਵਾਇਰਲ, ਸਾਡੇ ਰੰਗੇ ਦੀ ਵੀਡੀਓਜ਼ ਕੋਈ ਵੇਖਦਾ ਹੀ ਨਹੀਂ ਹੈ। ਇਹੋ ਜਿਹੇ ਲੋਕ ਹੁੰਦੇ ਨੇ ਵਾਇਰਲ ਜਿਹੜੇ ਮੌਕੇ ਤੋਂ ਫਾਇਦਾ ਉਠਾਉਂਦੇ, ਤੇ ਸਾਨੂੰ ਮੌਕਾ ਫਿਰ ਉਸ ਤੋਂ ਬਾਅਦ ਹੀ ਮਿਲਦਾ, ਜਦੋਂ ਕੋਈ ਵੀਡੀਓ ਬਣਾ ਲੈਂਦਾ ਫਿਰ ਸਾਨੂੰ ਮੌਕਾ ਮਿਲਦਾ ਕੁਛ ਕਹਿਣ ਦਾ। ਤੇ ਤੁਹਾਨੂੰ ਦੱਸੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਔਰ ਤੁਹਾਡਾ ਕੀ ਖਿਆਲ ਹੈ ਔਰ ਤੁਹਾਨੂੰ ਕੀ ਲੱਗਦਾ ਉਸ ਬੋਤਲ 'ਚ ਕੀ ਸੀ? ਮਿਲਨੇ ਆ ਨਈ ਵੀਡੀਓ ਨਾਲ।